ਭਾਰਤ ਦੇ ਵਿੱਚ ਅੱਡ-ਅੱਡ ਜਿਹੜੇ ਉਹਨਾਂ ਦੇ ਤਜ਼ੀਆਕਾਰ ਨੇ, ਉਹਨਾਂ ਦੇ ਕਾਲਮਨਿਸਟ ਨੇ, ਉਹ ਕਹਿ ਰਹੇ ਨੇ ਕਿ ਭਾਈ ਇਹ ਆਪਣੇ ਘਰ ਸੱਦ ਕੇ ਆਪਣੀ ਜਿਹੜੀ ਹੈ ਉਹ ਬੇਇੱਜ਼ਤੀ ਕਰਵਾਉਣ ਵਾਲੀ ਗੱਲ ਕੀਤੀ ਹੈ ਕਿ ਵੀ ਪਹਿਲਾਂ ਹੀ ਅਸੀਂ ਖੂੰਜੇ ਲੱਗੇ ਹੋਏ ਸੀ ਵੀ ਅਜੀਤ ਡੋਵਲ ਨੇ ਇਸ ਸਾਰੇ 'ਚੋਂ ਕੀ ਕੱਢਿਆ। ਰਾਦਰ ਰਸ਼ੀਆ ਨੇ ਪਬਲਿਕਲੀ ਦੱਸ ਦਿੱਤਾ ਕਿ ਉਹ ਭਾਰਤ ਨੂੰ ਲੋਕਾਂ ਦੇ ਸਾਹਮਣੇ ਵੱਟ ਕੇ ਚਪੇੜ ਮਾਰ ਸਕਦਾ, ਜਿਹੜੀ ਕਿ ਉਹਨਾਂ ਨੇ ਮਾਰੀ ਵੀ। ਟ੍ਰਾਇਕਾ ਮੀਟਿੰਗ ਦੇ ਵਿੱਚ ਵੀ ਟ੍ਰਾਇਕਾ ਪਲੱਸ ਉਹਨੂੰ ਕਿਹਾ ਗਿਆ ਪਾਕ ਪਿਚਸ ਫਾਰ ਇਨਕਲੂਡਿੰਗ ਤਾਲਿਬਾਨ ਇਨ ਟਾਕਸ ਔਨ ਅਫਗਾਨਿਸਤਾਨ। ਉਸ ਸੈਸ਼ਨ ਨੂੰ ਐਡਰੈਸ ਕਰਦੇ ਆ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ engagement with the Taliban was important as none wanted a relapse into civil war। ਜੇ ਅਫਗਾਨਿਸਤਾਨ 'ਚ ਤਾਲਿਬਾਨ ਦੇ ਨਾਲ ਠੱਕ-ਠਕਾ ਸ਼ੁਰੂ ਹੋ ਜਾਂਦਾ ਦੂਸਰੀਆਂ ਧਿਰਾਂ ਦਾ, ਤਾਜ਼ਕਾਂ ਦਾ, ਮਸੂਦ ਦਾ, ਦੂਜੇ ਤੇ ਲੱਖਾਂ ਦੀ ਗਿਣਤੀ 'ਚ ਜਿਹੜੇ ਰਿਫਿਊਜੀ ਬਣ ਕੇ ਪਾਕਿਸਤਾਨ ਵੀ ਆਉਣੇ ਸੀ। ਦੂਜੇ ਪਾਸੇ ਉਜ਼ਬੇਕਿਸਤਾਨ, ਤਾਜ਼ਿਕਸਤਾਨ ਰਾਹੀਂ ਫਿਰ ਸਾਰੇ ਯੂਰਪ ਵਾਲੀ ਮੂੰਹ ਕਰਦੇ ਨੇ। ਟਰਕੀ ਨੇ ਵੀ ਆਪਣੇ ਬਾਰਡਰ ਬੰਦ ਕਰ ਲਏ ਸੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ, ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਟੱਕੀ ਨੇ ਕਿਹਾ ਕਿ ਜੀ ਜੇ ਤੁਸੀਂ ਟ੍ਰਾਂਜ਼ਿਟ ਰਾਊਟ ਦੇ ਦਿਓ ਜਿਹੜਾ ਕਿ ਭਾਰਤ ਤੋਂ ਕਣਕ ਔਰ ਦੂਸਰੀਆਂ ਚੀਜ਼ਾਂ ਦੀ ਸਪਲਾਈ ਵਾਇਆ ਲੈਂਡ ਰਾਊਟ ਹੋਏ ਤੇ ਸਾਡਾ ਜਿਹੜਾ ਜੋ ਚੱਲ ਰਿਹਾ ਉਸ 'ਚ ਸਾਨੂੰ ਕੋਈ ਰਾਹਤ ਮਿਲੇਗੀ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕੀਤੀ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਅੱਡ-ਅੱਡ ਤਰੀਕਿਆਂ ਨਾਲ ਅਫਗਾਨਿਸਤਾਨ ਦੀ ਜਿਹੜੀ ਮਦਦ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਸਲਾਮਾਬਾਦ ਵਿੱਚ ਅਮਰੀਕਾ, ਰੂਸ, ਚੀਨ ਅਤੇ ਪਾਕਿਸਤਾਨ ਦੀ ਅਫਗਾਨਿਸਤਾਨ ਦੇ ਮੁੱਦੇ ਤੇ ਐਕਸਟੈਂਡਡ ਟ੍ਰਾਇਕਾ ਮੀਟਿੰਗ ਹੋਈ ਜਿਸ ਵਿੱਚ ਅਫਗਾਨਿਸਤਾਨ ਦੀ ਮਦਦ ਕਰਨ ਬਾਰੇ ਜਿਹੜੀਆਂ ਵਿਚਾਰਾਂ ਵੀ ਹੋਈਆਂ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦਾ ਕਹਿਣਾ ਹੈ ਕਿ ਭਾਰਤੀ ਕਣਕ ਨੂੰ ਅਫਗਾਨਿਸਤਾਨ ਤੱਕ ਲਿਆਉਣ ਲਈ ਉਹ ਰਾਹਦਾਰੀ ਦੇਣ ਦਾ ਜਿਹੜੀਆਂ ਵਿਚਾਰਾਂ ਨੇ ਉਹ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਭਾਰਤ ਨੇ ਜਿਹੜੇ ਸਥਾਨ ਤੇ ਨਾਲ ਰਸ਼ੀਆ ਨੂੰ ਜੋੜ ਕੇ ਔਰ ਦਿੱਲੀ ਦੇ ਵਿੱਚ ਜਿਹੜਾ ਡੈਲੀ ਡਾਇਲੌਗ ਦੇ ਨਾਂ ਥੱਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨੇ ਜਿਹੜਾ ਨੌਟੰਕੀ ਰਚੀ, ਕਿਵੇਂ ਦੇ ਗੌਟ ਐਨ ਐਗ ਔਨ ਦੇਅਰ ਫੇਸ ਕਿ ਰਸ਼ੀਆ ਨੇ ਫੌਰਨ ਉਸ ਤੋਂ ਡਿਸਟੈਂਸ ਕਰਕੇ ਨਾ ਤਾਂ ਉਹਨਾਂ ਨੇ ਇਹ ਮੈਂਸ਼ਨ ਕੀਤਾ ਕਿ ਭਾਈ ਅਫਗਾਨਿਸਤਾਨ ਦੇ ਲੋਕਾਂ, ਵਿਮਨ, ਮਾਈਨੋਰਿਟੀਜ਼, ਉਹਨਾਂ ਦੇ ਫੰਡਾਮੈਂਟਲ ਰਾਈਟਸ ਸਿਕਿਉਰ ਹੋਣ, ਨਾ ਹੀ ਉਹਨਾਂ ਨੇ ਇਹ ਲਾਈਨ ਲਈ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਜਿਹੜਾ ਕਿਸੇ ਹੋਰ ਦੇ ਖਿਲਾਫ ਦਹਿਸ਼ਤਗਰਦੀ ਲਈ ਨਾ ਵਰਤਿਆ ਜਾਏ। ਔਰ ਇਸ ਸਭ ਦੇ ਨਾਲ ਨਾਲ ਈਵਨ ਜਿਹੜਾ ਭਾਰਤ ਦਾ ਹਮੇਸ਼ਾ ਇੱਕ ਫੇਵਰੇਟ ਥੀਮ ਹੁੰਦਾ ਜਿਹੜਾ ਉਹ ਹਰ ਸਟੇਟਮੈਂਟ 'ਚ ਵੜਵਾ ਦਿੰਦੇ ਨੇ, ਜਿਹੜਾ ਕਿ ਪਾਕਿਸਤਾਨ ਦੇ ਖਿਲਾਫ ਭੁਗਤਦਾ ਹੁੰਦਾ, ਉਹ ਵੀ ਰਸ਼ੀਅਨ ਸਟੇਟਮੈਂਟ 'ਚੋਂ ਗਾਇਬ ਸੀ। ਔਰ ਇਸ ਦੇ ਉੱਤੇ ਹੁਣ ਭਾਰਤ ਦੇ ਵਿੱਚ ਅੱਡ-ਅੱਡ ਜਿਹੜੇ ਉਹਨਾਂ ਦੇ ਤਜ਼ੀਆਕਾਰ ਨੇ, ਉਹਨਾਂ ਦੇ ਕਾਲਮਨਿਸਟ ਨੇ, ਉਹ ਕਹਿ ਰਹੇ ਨੇ ਕਿ ਭਾਈ ਇਹ ਆਪਣੇ ਘਰ ਸੱਦ ਕੇ ਆਪਣੀ ਜਿਹੜੀ ਹੈ ਉਹ ਬੇਇੱਜ਼ਤੀ ਕਰਵਾਉਣ ਵਾਲੀ ਗੱਲ ਕੀਤੀ ਹੈ ਕਿ ਵੀ ਪਹਿਲਾਂ ਹੀ ਅਸੀਂ ਖੂੰਜੇ ਲੱਗੇ ਹੋਏ ਸੀ ਵੀ ਅਜੀਤ ਡੋਵਲ ਨੇ ਇਸ ਸਾਰੇ 'ਚੋਂ ਕੀ ਕੱਢਿਆ। ਰਾਦਰ ਰਸ਼ੀਆ ਨੇ ਪਬਲਿਕਲੀ ਦੱਸ ਦਿੱਤਾ ਕਿ ਉਹ ਭਾਰਤ ਨੂੰ ਲੋਕਾਂ ਦੇ ਸਾਹਮਣੇ ਵੱਟ ਕੇ ਚਪੇੜ ਮਾਰ ਸਕਦਾ, ਜਿਹੜੀ ਕਿ ਉਹਨਾਂ ਨੇ ਮਾਰੀ ਵੀ। ਔਰ ਕੱਲ੍ਹ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਜਿੱਥੇ ਇੱਕ ਪਾਸੇ ਇਹ ਸਕਸੈਸ ਹੈ ਕਿ ਚਾਈਨਾ ਵੀ ਇਸ ਜਿਹੜੀ ਇਹਨਾਂ ਦਾ ਦਿੱਲੀ ਮੀਟ ਸੀ ਡੈਲੀ ਡਾਇਲੌਗ ਉਸ ਤੋਂ ਉਹਨਾਂ ਨੇ ਡਿਸਟੈਂਸ ਕੀਤਾ, ਅਮਰੀਕਾ ਵੀ ਉਹਦਾ ਹਿੱਸਾ ਨਹੀਂ ਸੀ, ਕਿ ਇੱਕੋ ਵੇਲੇ ਸਾਈਮਲਟੇਨੀਅਸਲੀ ਐਕਸਟੈਂਡਡ ਟ੍ਰਾਇਕਾ ਮੀਟ ਇਸਲਾਮਾਬਾਦ ਦੇ ਵਿੱਚ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਅਸੀਂ ਇੰਨਾ ਕੁ ਤਾਂ ਮੈਂਸ਼ਨ ਕੀਤਾ ਸੀ, ਪਰ ਉਸ ਦੇ ਵਿੱਚ ਕੀ ਹੋਇਆ ਜਾਂ ਕੀ ਹੋਏਗਾ ਇਸ ਬਾਰੇ ਤਾਂ ਮੀਟ ਤੋਂ ਬਾਅਦ ਹੀ ਪਤਾ ਲੱਗਣਾ ਸੀ। ਔਰ ਇਹ ਵੀ ਸੀ ਕਿ ਵੀ ਕਿਉਂਕਿ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਜਿਹੜੀ ਤਾਲਿਬਾਨ ਹਕੂਮਤ ਦੇ ਨੇ, ਅਮੀਰ ਖਾਨ ਮੁਟਕੀ ਜਾਂ ਮੁਟੱਕੀ, ਉਹ ਇੱਕ ਪੂਰੇ ਆਪਣੇ ਡੈਲੀਗੇਸ਼ਨ ਦੇ ਨਾਲ ਇਸਲਾਮਾਬਾਦ 'ਚ ਮੌਜੂਦ ਨੇ। ਭਾਵੇਂ ਉਹ ਆਏ ਤਾਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਮਿਲਣ, ਪਰ ਟਾਈਮਿੰਗ ਤੋਂ ਲੱਗਦਾ ਸੀ ਕਿ ਵੀ ਉਸ ਐਕਸਟੈਂਡਡ ਟ੍ਰਾਇਕਾ ਦੇ ਵਿੱਚ ਜਿਹਦੇ 'ਚ ਅਮਰੀਕਾ, ਰੂਸ, ਚੀਨ, ਪਾਕਿਸਤਾਨ ਇਹ ਮਿਲ ਰਹੇ ਸੀ ਕਿ ਵੀ ਇਹ ਸ਼ਾਇਦ ਉਹਨਾਂ ਨੂੰ ਵੀ ਜਿਹੜਾ ਇਸ ਢੰਗ ਨਾਲ ਹੀ ਸਕੈਜੂਲਿੰਗ ਕੀਤੀ ਹੋਏ ਕਿ ਜਿਹੜੇ ਮਿਸਟਰ ਅਮੀਰ ਖਾਨ ਮੁਟੱਕੀ ਜੁਆਇਨ ਕਰਨਗੇ, ਉਹਨਾਂ ਨੇ ਕੀਤਾ ਵੀ। ਸੋ ਇਹ ਪਾਕਿਸਤਾਨ ਦੀ ਇੱਕ ਸਕਸੈਸ ਹੈ
ਕਿ ਉਹਨਾਂ ਨੇ ਜਿੱਥੇ ਪਹਿਲੀ ਵਾਰ, ਹਾਲਾਂਕਿ ਇਹ ਨਹੀਂ ਹੈ ਵੀ ਅਮਰੀਕਨਾਂ ਲਈ ਕੋਈ ਤਾਲਿਬਾਨ ਗੈਰ ਨੇ, 1.5 ਸਾਲ ਫੈਬਰਵਰੀ 2020 ਤੱਕ ਤੋਂ ਜਿਹੜੀ ਗੱਲਬਾਤ ਜ਼ਲਮੇ ਖਲੀਲਜ਼ਾਦ ਨਾਲ ਚੱਲ ਰਹੀ ਸੀ, ਉਸ ਤੋਂ ਵੀ ਪਹਿਲਾਂ 1.5 ਸਾਲ ਤੋਂ ਫਰਵਰੀ 2020 'ਚ ਤਾਂ ਸਮਝੌਤਾ ਹੋਇਆ ਦੋਹਾ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਔਰ ਅਫਗਾਨਿਸਤਾਨ ਦਾ ਪੈਰਲਲ ਉਹਨਾਂ ਦੇ ਜਿਹੜੇ ਤਾਲਿਬਾਨ ਦੇ ਸੀ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਉਹ ਨਹੀਂ ਹੈ, ਲੇਕਿਨ ਇਸ ਦੌਰ ਦੇ ਚੱਲਦਿਆਂ ਜਿੱਥੇ ਭਾਰਤ ਨੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਵਿੱਚ ਪ੍ਰੈਜ਼ੀਡੈਂਟ ਹੁੰਦਿਆਂ ਹੋਇਆਂ ਐਨ ਜਾਂਦੇ 29-30 ਅਗਸਤ ਨੂੰ ਮਤਾ ਪਾਸ ਕਰਵਾ ਕੇ ਅਗੇਨ ਜਿਹੜਾ ਤਾਲਿਬਾਨ ਦੇ ਉੱਤੇ ਜਿਵੇਂ ਉਹਨਾਂ ਨੂੰ ਬੇੜੀਆਂ ਤੇ ਹੱਥਕੜੀਆਂ ਨਾਲ ਨੂੜ ਦਿੱਤਾ ਕਿ ਜੀ ਜੇ ਤੁਸੀਂ ਇਹ ਨਹੀਂ ਕਰੋਗੇ ਤੇ ਉਹਨੂੰ ਕੋਈ ਤੁਹਾਡੇ ਵੱਲ ਦੇਖੇਗਾ ਵੀ ਨਹੀਂ, ਮਾਨਤਾ ਵੀ ਨਹੀਂ ਦੇਗਾ। ਇਹ ਵੱਖਰੀ ਗੱਲ ਹੈ ਕਿ ਆਪ ਹੱਥ ਮਿਲਾਉਣ ਲਈ ਤਰਲੇ ਕਰਦੇ ਰਹੇ ਰਸ਼ੀਆ ਦੇ ਕਿ ਵੀ ਸਾਨੂੰ ਇੱਕ ਵਾਰੀ ਮਿਲਾ ਦਿਓ, ਜਿਹੜਾ ਉਹਨਾਂ ਮਾਸਕੋ ਦੇ ਵਿੱਚ ਕੀਤਾ। ਲੇਕਿਨ ਗੱਲ ਬੇਸ਼ੱਕ ਅਜੇ ਫਾਰਮਲੀ ਕਿਸੇ ਮੁਲਕ ਨੇ ਰੈਕਗਨਾਈਜ਼ ਨਹੀਂ ਕੀਤਾ, ਪਰ ਜਿਵੇਂ ਰਸ਼ੀਆ, ਈਰਾਨ, ਪਾਕਿਸਤਾਨ, ਚਾਈਨਾ, ਉਹਨਾਂ ਸਾਰਿਆਂ ਦਾ ਮੂਵ ਹੈ ਕਿ ਵੀ ਤੁਸੀਂ ਅਲਟੀਮੇਟਲੀ ਜਿਹੜੀ ਜ਼ਮੀਨੀ ਹਕੀਕਤ ਜਿਹਨੂੰ ਕਿਹਾ ਜਾਂਦਾ, ਹੁਣ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਵੀ ਸਾਰਾ ਅਫਗਾਨਿਸਤਾਨ ਤਾਲਿਬਾਨ ਦੇ ਕੋਲ ਹੈ। ਜ਼ਮੀਨੀ ਹਕੀਕਤ ਇਹ ਵੀ ਹੈ ਕਿ ਜਿਸ ਮੁਤਵਾਜ਼ੀ ਗਵਰਨਮੈਂਟ ਨੂੰ ਭਾਰਤ ਨੇ ਇਹਦੇ ਬਾਵਜੂਦ ਕਿ ਕਾਬਲ ਫਤਹ ਕਰ ਲਿਆ ਤਾਲਿਬਾਨ ਨੇ, ਉਹਨਾਂ ਨੇ ਮਿਸਟਰ ਸਲੇ ਔਰ ਉਸ ਮਸੂਦ ਦੇ ਪੁੱਤਰ ਨੂੰ ਜਿਹੜਾ ਉਹਨਾਂ ਨੇ ਕਿਹਾ ਸੀ ਜੀ ਅਸੀਂ ਇਹਨਾਂ ਦੀ ਹਕੂਮਤ ਨੂੰ ਰੈਕਗਨਾਈਜ਼ ਕਰਦੇ, ਉਹਨਾਂ ਦੀ ਤਾਂ ਅੱਜ ਕੱਲ੍ਹ ਖਬਰ ਵੀ ਨਹੀਂ ਹੈ ਵੀ ਉਹ ਕਿੱਥੇ ਗਾਇਬ ਹੋਏ ਨੇ। ਸੋ ਹੁਣ ਕੋਈ ਵੀ ਲਾਈਨ ਆਫ ਡਿਸੈਂਸ਼ਨ ਨਹੀਂ ਹੈ ਅਦਰ ਦੈਨ ਕਿ ਇਸਲਾਮਿਕ ਸਟੇਟ ਖੁਰਾਸਾਨੀ ਦੇ ਨਾਂ ਥੱਲੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਬਰਾਬਰ ਜਾਰੀ ਨੇ। ਉਹ ਮਸੀਤਾਂ 'ਚ ਵੀ ਨੇ, ਸ਼ੀਆਂ ਦੇ ਉੱਤੇ ਵੀ ਨੇ, ਔਰ ਦੂਸਰਾ ਵੀ ਹੈ, ਔਰ ਈਵਨ ਕਾਬਲ ਦੇ ਵੱਡੇ ਹਸਪੀਟਲ 'ਚ ਵੀ ਉਹਨਾਂ ਨੇ ਅਟੈਕ ਕੀਤਾ। ਹੁਣ ਉਹਨਾਂ ਦੇ ਪਿੱਛੇ ਕੌਣ ਹੈ, ਉਹਨਾਂ ਨੂੰ ਕੌਣ ਸਪੋਰਟ ਕਰ ਰਿਹਾ, ਇਹ ਜਿਹੜਾ ਬਹੁਤਿਆਂ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਕੌਣ ਤਾਕਤਾਂ ਨੇ। ਭਾਰਤ ਉਹਨਾਂ ਦੇ ਵਿੱਚ ਵਨ ਆਫ ਦੈਮ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਨੇ ਰਾਦਰ ਜੇ ਉਹ ਕੋਈ ਸਲੋ ਵੀ ਜਾਣਾ ਚਾਹੁੰਦਾ ਸੀ ਤਾਲਿਬਾਨ ਦੇ ਨਾਲ ਡਾਇਲੌਗ ਓਪਨ ਕਰਨ 'ਚ, ਉਹ ਰਾਦਰ ਫਾਸਟਰ ਨੇ। ਇਹੀ ਕਾਰਨ ਹੈ ਕਿ ਜ਼ਲਮੇ ਖਲੀਲਜ਼ਾਦ ਦਾ ਜਿਹੜਾ ਸਬਸਟੀਟਿਊਟ ਮਿਸਟਰ ਥਾਮਸ ਸ਼ਾਇਦ ਉਹਨਾਂ ਦਾ ਨਾਂ ਹੈ, ਜਿਨ੍ਹਾਂ ਨੂੰ ਲਿਆਂਦਾ ਗਿਆ, ਉਹ ਤਾਂ ਆਲਰੇਡੀ ਯੂਰਪ ਦੇ ਵਿੱਚ ਉਹਨਾਂ ਦੀ ਇੱਕ ਸਟੇਟਮੈਂਟ ਜਿਹਨੂੰ ਏਸ਼ੀਅਨ ਟਾਈਮਸ ਨੇ ਵੀ ਛਾਪਿਆ, ਦੂਸਰੇ ਮੀਡੀਆ ਨੇ ਵੀ ਛਾਪਿਆ, ਉਹਨਾਂ ਨੇ ਕਿਹਾ ਵੀ ਅਸੀਂ ਕੁਆਇਟ ਤਾਲਿਬਾਨ ਨੂੰ ਰੈਕਗਨਾਈਜ਼ ਕਰਨ ਦੇ ਲਈ ਪੇਸ਼ਕਦਮੀ ਕਰ ਰਹੇ ਹਾਂ। ਗੱਲਬਾਤ ਉਸ ਤਰੀਕੇ 'ਚ ਹੈ, ਉਹਦੀ ਤਰਦੀਦ ਨਹੀਂ ਹੋਈ ਹੈ ਅਜੇ ਤੱਕ, ਜਾਂ ਉਸ ਦਾ ਕੋਈ ਫਰਦਰ ਵੀ ਨਹੀਂ ਆਇਆ। ਲੇਕਿਨ ਅਮਰੀਕਨ ਨੁਮਾਇੰਦੇ ਦਾ ਉੱਥੇ ਮੌਜੂਦ ਹੋਣਾ ਐਕਸਟੈਂਡਡ ਟਰਾਇਕਾ ਇਸਲਾਮਾਬਾਦ 'ਚ, ਔਰ ਮਾਨਤਾ ਤਾਂ ਹੋ ਗਈ ਜੇ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਟੱਕੀ ਵੀ ਉਸ ਗੱਲਬਾਤ ਸ਼ਿਰਕਤ ਕਰਦੇ ਨੇ, ਔਰ ਉਹਦੇ 'ਚ ਕਿਉਂਕਿ ਪਾਕਿਸਤਾਨ ਨੇ ਹੋਸਟ ਕੀਤਾ ਇਸਲਾਮਾਬਾਦ, ਸੋ ਉਹ ਮੋਸਟ ਸਕਸੈਸਫੁਲ ਤੁਸੀਂ ਕਹਿ ਸਕਦੇ ਹੋ ਕਿ ਚੀਨ, ਅਮਰੀਕਾ ਔਰ ਰੂਸ ਇੱਕੋ ਛੱਤ ਥੱਲੇ, ਅਫਗਾਨਿਸਤਾਨ ਦਾ ਡੈਲੀਗੇਸ਼ਨ ਵੀ, ਔਰ ਉਸ 'ਚੋਂ ਔਰ ਉਹਦੇ 'ਤੇ ਹੀ ਬੇਸਡ ਈਵਨ ਉਸ ਟਰਾਇਕਾ ਮੀਟਿੰਗ ਦੇ ਵਿੱਚ ਵੀ ਐਟ ਟਰਾਇਕਾ ਪਲੱਸ ਉਹਨੂੰ ਕਿਹਾ ਗਿਆ ਪਾਕ ਪਿਚਜ਼ ਫਾਰ ਇਨਕਲੂਡਿੰਗ ਤਾਲਿਬਾਨ ਇਨ ਟਾਕਸ ਔਨ ਅਫਗਾਨਿਸਤਾਨ। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਅੱਗੇ ਇਹਨਾਂ ਨੂੰ ਤੋਰਨ ਦੇ ਲਈ ਜ਼ਰੂਰੀ ਹੈ ਕਿ ਵੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਜੁਆਇਨ ਕਰੋ, ਔਰ ਜਿਹੜੀ ਇੱਕ ਜੁਆਇੰਟ ਫਿਰ ਪਿਕਚਰ ਵੀ ਬਹੁਤ ਵਾਰੇ ਹੁੰਦਾ ਹੈ ਵੀ ਜਿਹੜੀਆਂ ਗੱਲਬਾਤ ਕਈ ਸ਼ਾਮਲ ਨੂੰ ਕਹਿਣਗੇ ਜੀ ਇਹਨੂੰ ਬਹੁਤਾ ਪਬਲਿਕ ਨਾ ਕਰੋ, ਪਰ ਇਸ ਸਾਰੇ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਦੇ ਆਲਰੇਡੀ ਜਿਹੜੇ ਹੈ ਉਸ ਸੈਸ਼ਨ ਨੂੰ ਐਡਰੈਸ ਕਰਦੇ ਆ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਐਨਗੇਜਮੈਂਟ ਵਿਦ ਦਾ ਤਾਲਿਬਾਨ ਵਾਜ਼ ਇੰਪੋਰਟੈਂਟ ਐਜ਼ ਨਨ ਵਾਂਟਡ ਏ ਰਿਲੈਪਸ ਇਨਟੂ ਸਿਵਲ ਵਾਰ। ਔਰ ਅਮਰੀਕਾ ਲਈ ਹੁਣ ਜਿਉਂ-ਜਿਉਂ ਇਸਲਾਮਿਕ ਸਟੇਟ ਦੀਆਂ ਕਾਰਵਾਈਆਂ ਵੱਧ ਰਹੀਆਂ ਨੇ ਉੱਥੇ, ਅਮਰੀਕਾ ਨੂੰ ਇਹ ਲੱਗ ਰਿਹਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਤਾਲਿਬਾਨ ਨੂੰ ਐਨਗੇਜ ਨਾ ਕੀਤਾ ਜਾਏ, ਉਹਨਾਂ ਨਾਲ ਉਹਨਾਂ ਨੂੰ ਸਪੋਰਟ ਕੀਤੀ ਜਾਏ। ਭਾਵੇਂ ਗੱਲ ਹਿਊਮੈਨਿਟੇਰੀਅਨ ਏਡ ਤੋਂ ਸ਼ੁਰੂ ਹੋਈ, ਪਰ ਹੁਣ ਜੇ ਉਹਨਾਂ ਨੂੰ ਈਵਨ ਮਿਲਟਰੀ ਹੈਲਪ ਦੀ ਵੀ ਲੋੜ ਹੋਏਗੀ, ਕਿਉਂਕਿ ਇਹ ਕਿਸੇ ਦੇ ਵੀ ਇੰਟਰਸਟ ਨਹੀਂ ਹੈ। ਔਰ ਜੇ ਨਾਲ ਜਿਹੜੇ ਸਥਾਨ ਨੇ ਸਾਰੇ 6 ਸੈਂਟਰਲ ਏਸ਼ੀਅਨ, ਉਹ ਇਸ ਬਾਰੇ ਵਰਿਡ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਦੋਂ ਵਾਇਲੈਂਸ ਸਪਿਲ ਓਵਰ ਹੋਏਗੀ, ਔਰ ਆਲਰੇਡੀ ਉਸ ਖਿੱਤੇ ਦੇ ਵਿੱਚ ਜੇ ਅਸੀਂ ਲੇਟਲੀ ਦੇਖੀਏ, ਹੁਣ ਬੈਲਾਰੂਸ ਜਿਹਦੇ ਲੋਕਾਂ ਨੇ ਬਗਾਵਤ ਕੀਤੀ ਕਿ ਬਈ ਕੱਢਣਾ ਇੱਥੋਂ ਦੇ ਪ੍ਰੈਜ਼ੀਡੈਂਟ ਨੂੰ, ਲੇਕਿਨ ਰਸ਼ੀਆ ਮੁਕੰਮਲ ਸਪੋਰਟ ਦੇ ਉੱਤੇ ਆਇਆ, ਉਹਨੂੰ ਕ੍ਰਸ਼ ਕਰ ਦਿੱਤਾ। ਹੁਣ ਬੈਲਾਰੂਸ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੈਫਿਊਜੀ ਜਿਹੜੇ ਨੇ, ਬੈਲਾਰੂਸ ਦਾ ਬਾਰਡਰ ਇੱਕ ਪਾਸੇ ਰਸ਼ੀਆ ਨਾਲ ਲੱਗਦਾ, ਦੂਜੇ ਪਾਸੇ ਪੋਲੈਂਡ ਨਾਲ ਲੱਗਦਾ, ਉਹ ਪੋਲੈਂਡ ਦੇ ਵਿੱਚ ਐਂਟਰ ਕਰ ਰਹੇ ਨੇ। ਹੁਣ ਪੋਲੈਂਡ ਯੂਰਪੀਅਨ ਯੂਨੀਅਨ ਦਾ ਹਿੱਸਾ ਹੈ,
ਔਰ ਇਹ ਲੱਗਦਾ ਉਹ ਪੋਲੈਂਡ ਪੁਸ਼ਬੈਕ ਕਰ ਰਿਹਾ ਔਰ ਇਸ ਵੇਲੇ ਉੱਥੇ ਇੰਨੀ ਕਸ਼ੀਦਗੀ ਹੈ ਰਿਲੇਸ਼ਨ 'ਚ ਕਿ ਨਿਊਕਲੀਅਰ ਲੈਸ ਜਿਹੜੇ ਜਹਾਜ਼ ਨੇ ਉਹਨਾਂ ਦੇ ਰਸ਼ੀਆ ਦੇ ਉਹ ਉੱਪਰ ਜਿਹੜੇ ਨੇ ਉਹ ਕਰ ਰਹੇ ਨੇ ਫਲਾਈਓਵਰ ਕਰ ਰਹੇ ਨੇ ਕਿ ਅਸੀਂ ਮਤਲਬ ਇਹ ਹੈ ਕਿ ਕੋਈ ਵੀ ਉਹਨੇ ਫਲੈਸ਼ ਪੁਆਇੰਟ ਜਿਹੜਾ ਉਹ ਪੋਲੈਂਡ ਔਰ ਬੈਲਾਰੂਸ ਦਾ ਮਤਲਬ ਇਸ ਵੇਲੇ ਰਸ਼ੀਆ ਹੀ ਔਰ ਬੈਲਾਰੂਸ ਨੇ ਰਸ਼ੀਆ ਨੂੰ ਕਿਹਾ ਵੀ ਤੁਸੀਂ ਸਾਨੂੰ ਸਿਕਿਉਰਿਟੀ ਕਵਰ ਦਿਓ। ਸੋ ਇੱਕ ਪਾਸੇ ਆਲਰੇਡੀ ਇਹ ਪਾਰਟ ਉਹਨਾਂ ਦਾ ਚੱਲ ਰਿਹਾ ਕਸ਼ੀਦਗੀ ਵਾਲਾ ਤੇ ਦੂਸਰੇ ਪਾਸੇ ਜੇ ਅਫਗਾਨਿਸਤਾਨ ਦਾ ਸਪਿਲ ਓਵਰ ਹੁੰਦਾ ਬੈਲਟ ਤਾਂ ਉਹੀ ਹੈ ਜਿਹੜੀ ਕਾਂਗਰੂਅਸ ਜਦੋਂ ਅਸੀਂ ਕਹਿੰਦੇ ਹਾਂ ਲੈਂਡ ਰਾਊਟ ਰਾਹੀਂ ਯੂਰਪ 'ਚ ਫਿਰ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਪੀੜ ਜਾਂ ਜਿਹੜੀ ਢਿੱਡ ਦਰਦ ਸੈਂਟਰਲ ਏਸ਼ੀਆ 'ਚ ਉੱਠੇਗੀ ਤੇ ਉਹ ਜਾ ਕੇ ਉਲਟੀ ਜਾ ਕੇ ਯੂਰਪ 'ਚ ਹੀ ਹੋਏਗੀ ਕਿ ਵੀ ਉੱਥੇ ਹੀ ਵੋਮਿਟ ਹੋਏਗਾ। ਸੋ ਇਹਨੂੰ ਸਾਰੇ ਨੂੰ ਲੈ ਕੇ ਅਮਰੀਕਾ ਇਹ ਚਾਹੁੰਦਾ ਔਰ ਇਸੇ ਲਈ ਪਾਕਿਸਤਾਨ ਦਾ ਰੋਲ ਵੀ ਜਿਹੜਾ ਹੁਣ ਤੁਸੀਂ ਸਾਰੇ ਪੀਰੀਅਡ 'ਚ ਦੇਖੋਗੇ ਕਿ ਕੋਈ ਤੁਹਾਨੂੰ ਇਸਲਾਮਿਕ ਟੈਰਰਿਜ਼ਮ ਲਫ਼ਜ਼ ਮੀਡੀਆ 'ਚ ਸੁਣਨ 'ਚ ਨਜ਼ਰ ਨਹੀਂ ਆਉਂਦਾ, ਕੋਈ ਹੋਰ ਬਰੀਫਿੰਗ 'ਚ ਨਜ਼ਰ ਨਹੀਂ ਆਉਂਦਾ। ਪਾਕਿਸਤਾਨ ਦੇ ਖਿਲਾਫ ਵੀ ਹਾਲਾਂ ਅੰਦਰੋਂ ਤਾਂ ਉਹ ਪ੍ਰੈਸ਼ਰ ਪਾ ਰਹੇ ਨੇ ਜਿਵੇਂ ਉਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਮੋਨੀਟਰੀ ਫੰਡ ਦੀ ਪਾਕਿਸਤਾਨ 'ਚ ਇਸ ਵੇਲੇ ਮਹਿੰਗਾਈ ਬਹੁਤ ਜ਼ਿਆਦਾ ਹੈ ਕਿਉਂਕਿ ਉਹਨਾਂ ਨੇ ਪ੍ਰੈਸ਼ਰ ਰੱਖਿਆ ਹੋਇਆ ਹੈ ਕਿ ਡੂ ਮੋਰ ਇੱਧਰ ਵੀ ਟੈਕਸ ਲਾਓ ਫਲਾਣਾ ਵੀ ਲਾਓ ਟਿਮਕਾ ਵੀ ਲਾਓ ਔਰ ਡਾਲਰ ਦੀ ਕੀਮਤ ਬਹੁਤ ਉੱਪਰ ਜਾ ਰਹੀ ਹੈ। ਅੰਦਰੂਨੀ ਕ੍ਰਾਈਸਿਸ ਨਾਲ ਇਮਰਾਨ ਖਾਨ ਹਕੂਮਤ ਜੂਝ ਰਹੀ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇੱਕ ਵੱਡਾ ਕ੍ਰਾਈਸਿਸ ਐਨਵਿਜ਼ਨ ਕੀਤਾ ਜਾ ਰਿਹਾ ਸੀ ਕਿ ਜੇ ਅਫਗਾਨਿਸਤਾਨ 'ਚ ਤਾਲਿਬਾਨ ਦੇ ਨਾਲ ਠੱਕ-ਠਕਾ ਸ਼ੁਰੂ ਹੋ ਜਾਂਦਾ ਦੂਸਰੀਆਂ ਧਿਰਾਂ ਦਾ ਤਾਜ਼ਕਾਂ ਦਾ ਮਸੂਦ ਦਾ ਦੂਜੇ ਤੇ ਲੱਖਾਂ ਦੀ ਗਿਣਤੀ 'ਚ ਜਿਹੜੇ ਰਿਫਿਊਜੀ ਬਣ ਕੇ ਪਾਕਿਸਤਾਨ ਵੀ ਆਉਣੇ ਸੀ ਦੂਜੇ ਪਾਸੇ ਉਜ਼ਬੇਕਿਸਤਾਨ ਤਾਜ਼ਿਕਸਤਾਨ ਰਾਹੀਂ ਫਿਰ ਸਾਰੇ ਯੂਰਪ ਵਾਲੀ ਮੂੰਹ ਕਰਦੇ ਨੇ ਟਰਕੀ ਨੇ ਵੀ ਆਪਣੇ ਬਾਰਡਰ ਬੰਦ ਕਰ ਲਏ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੇ ਕੌਨਫੀਡੈਂਟਲੀ ਇਸ ਸਾਰੇ ਨੂੰ ਹੈਂਡਲ ਕੀਤਾ ਔਰ ਉਹਨਾਂ ਨੇ ਪ੍ਰੀਵੇਲ ਕੀਤਾ ਖਾਸ ਤੌਰ ਤੇ ਅਮਰੀਕਾ ਤੇ ਰਸ਼ੀਆ ਚਾਈਨਾ ਤਾਂ ਪਹਿਲਾਂ ਹੀ ਇਸ ਲਾਈਨ ਤੇ ਨੇ ਕਿ ਭਾਈ ਇਹ ਪ੍ਰੈਕਟੀਕਲ engagement with the Taliban to encourage the implementation of moderate and prudent policies that can help achieve a stable and prosperous Afghanistan as soon as possible. ਲੇਕਿਨ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਆ ਜਿਵੇਂ ਅਸੀਂ ਗੱਲ ਕੀਤੀ ਕਿ ਲੋਕ ਆਪਣੇ ਬੱਚੇ ਵੇਚ ਰਹੇ ਨੇ ਭੁੱਖ ਨੰਗ ਬਹੁਤ ਜ਼ਿਆਦਾ ਹੈ ਹਾਲਾਂਕਿ ਪਾਕਿਸਤਾਨ ਹੈਲਪ ਕਰ ਰਿਹਾ ਹੈ ਪਾਕਿਸਤਾਨ ਚੋਂ ਕਣਕ ਚੌਲ ਫੂਡ ਸਾਰਾ ਕੁਝ ਜਾ ਰਿਹਾ ਲੇਕਿਨ ਹੁਣ ਉਹਨਾਂ ਦੀ ਅਫਗਾਨਿਸਤਾਨ ਦੀ 30 ਮਿਲੀਅਨ ਪਾਪੂਲੇਸ਼ਨ ਹੈ ਪਾਕਿਸਤਾਨ ਵੀ ਵਿਦ ਦਾ ਲਿਮਿਟਿਡ ਔਰ ਆਪਣੇ ਕ੍ਰਾਈਸਿਸ ਚੋਂ ਨਿਕਲਦੇ ਆ ਲਿਮਿਟਿਡ ਤੌਰ ਤੇ ਉਹ ਮਦਦ ਕਰ ਸਕਦਾ ਹੈ। ਹੁਣ ਇੰਡੀਆ ਨੇ ਤੁਸੀਂ ਸ਼ੈਤਾਨੀ ਦੇਖੋ ਕਿ ਹੁਣ ਉਹਨਾਂ ਦੀ ਅਫਗਾਨਿਸਤਾਨ ਦੀ MP ਤਾਂ ਬੀਬੀ ਸ਼ੁਕਰੀਆ ਕਹਿ ਰਹੀ ਹੈ ਬਰਕਜ਼ਾਈ ਕਿ ਵੀ ਤੁਸੀਂ ਚਾਰਟਰਡ ਫਲਾਈਟਸ ਕਿਉਂ ਨਹੀਂ ਕੀਤੇ। ਹੁਣ ਇੰਡੀਆ ਨੇ ਅਫਗਾਨਾਂ ਨੂੰ ਭੜਕਾਉਣ ਲਈ ਜਾਂ ਉਹਨਾਂ ਨੂੰ ਕਹਿਣਾ ਜੀ ਦੇਖੋ ਅਸੀਂ ਤਾਂ ਲੈਂਡ ਰਾਊਟ ਰਾਹੀਂ ਭੇਜਣਾ ਚਾਹੁੰਦੇ ਹਾਂ ਕਿਉਂਕਿ ਪਾਕਿਸਤਾਨ ਨੇ ਜਿਹੜਾ ਉਹ ਟ੍ਰਾਂਜ਼ਿਟ ਨਹੀਂ ਦਿੱਤਾ ਹੋਇਆ ਸਾਨੂੰ ਔਰ ਖਾਸ ਤੌਰ ਤੇ ਜਦੋਂ ਤੋਂ ਇਹਨਾਂ ਨੇ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਔਰ ਟ੍ਰੇਡ ਔਰ ਦੂਜੀ ਤਾਂ ਬੰਦ ਹੋ ਗਈ। ਹੁਣ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੀ ਇੱਕ ਠੀਕ ਲਾਈਨ ਹੈ ਹਾਲਾਂਕਿ ਕੁਛ ਨੂੰ ਲੱਗੇਗਾ ਕਿ ਵੀ ਇਹ ਪਾਕਿਸਤਾਨ ਕਿਉਂ ਯੀਲਡ ਇਨ ਕਰ ਰਿਹਾ ਹੈ ਇਹ ਇੰਡੀਆ ਸਾਹਮਣੇ ਯੀਲਡ ਇਨ ਨਹੀਂ ਹੈ ਇਹ ਰਾਦਰ ਅਫਗਾਨਾਂ ਨੂੰ ਇਹ ਦੱਸਣਾ ਅਫਗਾਨਿਸਤਾਨ ਨੂੰ ਕਿ ਭਾਈ ਤੁਸੀਂ ਤਾਂ ਅਜੇ ਤੱਕ ਵੀ ਸਿਰ ਤੇ ਸਾਡੇ ਤਲਵਾਰ ਲਟਕਾਈ ਹੋਈ ਹੈ ਕਿਉਂਕਿ ਜੇ ਪਾਕਿਸਤਾਨ ਨੇ ਤਾਲਿਬਾਨ ਨੂੰ ਕਿਹਾ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਇਹਨਾਂ ਨੂੰ ਰਿਸਟੇਨ ਕਰੋ ਤੇ ਉਹਨਾਂ ਨੇ ਕੋਈ ਖੁੱਲ ਕੇ ਜਵਾਬ ਨਹੀਂ ਦਿੱਤਾ ਹੈ ਉਹਨਾਂ ਦਾ ਸੀ ਕਿ ਜੀ ਜਿਹੜਾ ਉਹ ਠੀਕ ਹੈ ਇੱਧਰ ਉੱਧਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਇੱਕ ਤਾਂ ਪਾਰਟ ਹੈ ਨਾ ਅਫਗਾਨ ਕਰੈਕਟਰ 'ਚ ਕਿ ਭਾਈ ਅਮਰੀਕਾ ਦੇ ਖਿਲਾਫ ਲੜਾਈ ਵੇਲੇ ਇਹਨਾਂ ਨੇ ਸਾਡਾ ਸਾਥ ਦਿੱਤਾ ਹੈ ਇਸੇ ਤਰ੍ਹਾਂ ਅਲ-ਕਾਇਦਾ ਦੇ ਖਿਲਾਫ ਵੀ ਕੋਈ ਜਿਹੜਾ ਖੁੱਲ੍ਹ ਕੇ ਤਾਲਿਬਾਨ ਦੀ ਐਕਟੀਵਿਟੀ ਸਾਹਮਣੇ ਨਹੀਂ ਆਉਂਦੀ ਹੈ ਇਸਲਾਮਿਕ ਸਟੇਟ ਦੇ ਖਿਲਾਫ ਤਾਂ ਹੁਣ ਕਿਉਂਕਿ ਚੈਲੰਜ ਹੀ ਉਹਨਾਂ ਦੀ ਅਥਾਰਟੀ ਨੂੰ ਹੈ ਲੇਕਿਨ ਇਹਦੇ ਬਾਵਜੂਦ ਕਿ ਪਾਕਿਸਤਾਨ ਨੂੰ ਇਸ ਕਿਸਮ ਦੇ ਹਾਲਾਤ ਦਾ ਜਾਂ ਉਹ ਕੋਈ ਉੱਥੋਂ ਕੋਈ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਖਿਲਾਫ ਕੋਈ ਆਇਰਨ ਹੈਂਡ ਨਾਲ ਕਾਰਵਾਈ ਦੀ ਗੱਲ ਉਹਨਾਂ ਨੇ ਨਹੀਂ ਮੰਨੀ ਹਾਲਾਂਕਿ ਡਾਇਲੌਗ ਸ਼ੁਰੂ ਕੀਤਾ ਉਹਦੇ 'ਚ ਸੁਪਰੀਮ ਕੋਰਟ ਆ ਗਿਆ ਪਾਕਿਸਤਾਨ ਦਾ ਉਹਨਾਂ ਦੀਆਂ ਜਿਹੜੇ ਪੇਸ਼ਾਵਰ ਸਕੂਲ ਦੂਜੇ 'ਚ ਬੱਚੇ ਮਾਰੇ ਇੱਕ ਕੰਪਲੈਕਸ ਇਸ਼ੂ ਹੈ ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਜਿਹੜੀ ਸਟੇਟਸਮੈਨਸ਼ਿਪ ਹੁੰਦੀ ਹੈ ਉਹ ਕਈ ਵਾਰੀ ਬਿਯੋਂਡ ਦੇਖਣਾ ਹੁੰਦਾ ਹੈ ਕਰੰਟ ਤੋਂ ਔਰ ਤਾਲਿਬਾਨ ਦਾ ਜਿਹੜੀ ਉਹਨਾਂ ਨੂੰ ਲੱਗਦਾ ਕਿ ਵੀ ਇੰਨਾ ਵੱਡਾ ਕ੍ਰਾਈਸਿਸ ਹਿਊਮੈਨਿਟੇਰੀਅਨ ਚੱਲ ਰਿਹਾ ਹੁਣ ਜਿਹੜਾ ਫੈਸਲਾ ਔਰ ਇਹ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ
ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਟੱਕੀ ਨੇ ਕਿਹਾ ਕਿ ਜੀ ਜੇ ਤੁਸੀਂ ਟ੍ਰਾਂਜ਼ਿਟ ਰਾਊਟ ਦੇ ਦਿਓ ਜਿਹੜਾ ਕਿ ਭਾਰਤ ਤੋਂ ਕਣਕ ਔਰ ਦੂਸਰੀਆਂ ਚੀਜ਼ਾਂ ਦੀ ਸਪਲਾਈ ਵਾਇਆ ਲੈਂਡ ਰਾਊਟ ਹੋਏ ਤੇ ਸਾਡਾ ਜਿਹੜਾ ਜੋ ਚੱਲ ਰਿਹਾ ਉਸ 'ਚ ਸਾਨੂੰ ਕੋਈ ਰਾਹਤ ਮਿਲੇਗੀ। ਔਰ ਮੈਂ ਸਮਝਦਾ ਵੀ ਇਹ ਇੱਕ ਵਿਜ਼ਨਰੀ ਔਰ ਸਟੇਟਸਮੈਨ ਲਾਈਕ ਫੈਸਲਾ ਹੈ ਇਮਰਾਨ ਖਾਨ ਹੋਰਾਂ ਨੇ ਕਿਹਾ। ਔਰ ਉਹਨਾਂ ਦੀ ਮੀਡੀਆ ਦੀ ਖਬਰ ਹੈ ਪਾਕਿਸਤਾਨ ਵਿਲ ਕੰਸੀਡਰ ਟ੍ਰਾਂਜ਼ਿਟ ਫੈਸਿਲਿਟੀਜ਼ ਆਫ ਇੰਡੀਅਨ ਵੀਟ ਫੇਵਰੇਬਲੀ ਕਿ ਵੀ ਉੱਥੋਂ ਜੇ ਕਣਕ ਆਉਂਦੀ ਹੈ ਤਾਂ ਅਸੀਂ ਇਸ ਨੂੰ ਜਿਹੜਾ ਫੇਵਰੇਬਲੀ ਕੰਸੀਡਰ ਕਰਾਂਗੇ। ਔਰ ਇਹ ਹੈ ਕਿ ਪਾਕਿਸਤਾਨ ਵਿਲ ਫੇਵਰੇਬਲੀ ਕੰਸੀਡਰ ਟ੍ਰਾਂਜ਼ਿਟ ਫੈਸਿਲਿਟੀਜ਼ if Indian wheat is sent to Afghanistan, said Pakistan Prime Minister Imran Khan. The offer has been welcomed by Taliban administration in Kabul, which reiterated the call for urgent assistance to Afghanistan. ਨਾਲ ਦੀ ਨਾਲ ਉਹਨਾਂ ਨੇ ਵੈਲਕਮ ਕੀਤਾ। ਔਰ ਜਿਹੜਾ PM ਆਫਿਸ ਦੀ ਸਟੇਟਮੈਂਟ ਹੈ, PM conveyed that in the current context, Pakistan would favorably consider the request by Afghan brothers for transportation of wheat offered by India through Pakistan on exceptional basis for humanitarian purposes। ਹੁਣ ਇਹ ਹੈ ਕਿ ਵੀ ਇਹ ਵਕਤੀ ਹੈ ਔਰ ਕਿਉਂਕਿ humanitarian crisis ਹੈ and as per modalities to be worked out ਕਿ ਇਹਦੇ ਲਈ ਟੈਕਨੀਕੈਲਿਟੀਜ਼ ਕੀ ਨੇ modalities ਕੀ ਨੇ ਉਸ ਦੇ ਉੱਤੇ ਅਸੀਂ ਕੰਮ ਕਰਾਂਗੇ। ਔਰ ਨਾਲ ਦੀ ਨਾਲ ਜਿਵੇਂ ਅਸੀਂ ਟ੍ਰੋਇਕਾ ਪਲੱਸ ਦੀ ਗੱਲ ਕੀਤੀ ਕਿ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਫਗਾਨਿਸਤਾਨ ਨੂੰ ਤਾਲਿਬਾਨ ਕੰਟਰੋਲਡ ਮਾਨਤਾ ਵੱਲ ਜਿਹੜੇ ਨੇ ਉਹ ਕਦਮ ਵਧਣ। ਸੋ ਇਹ ਪੋਜ਼ਿਟਿਵ ਡਿਵੈਲਪਮੈਂਟਸ ਨੇ। ਹਾਲਾਂਕਿ ਤਾਲਿਬਾਨ ਦੇ ਫੋਰਨ ਮਿਨਿਸਟਰ ਨੇ ਫੋਰਨ ਜਿਹੜੀ ਇਹਨਾਂ ਦੀ 8 ਮੁਲਕਾਂ ਦੀ ਦਿੱਲੀ ਡਾਇਲੋਗ ਮੀਟਿੰਗ ਸੀ ਉਹਦੀ ਵੀ ਫੂਕ ਉਹਨਾਂ ਨੇ ਰਸ਼ੀਆ ਨੇ ਤਾਂ ਕੱਢੀ ਔਰ ਲੇਕਿਨ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਘੜੀ ਕਹਿ ਰਹੇ ਨੇ ਜੀ ਇਨਕਲੂਸਿਵ ਗਵਰਨਮੈਂਟ ਹੋਏ ਔਰ ਫਲਾਣੇ ਰਾਈਟਸ ਹੋਣ ਇਹਦੇ ਉੱਤੇ ਉਹਨਾਂ ਨੇ ਕਿਹਾ Taliban leader was equally dismissive of Delhi declaration of 8 NSA and ਜਿਹੜਾ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ the international community wants us to build an inclusive government। ਇਹ ਹੁਣ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਮਿਸਟਰ ਮੁਟੱਕੀ ਕਿ ਇੰਟਰਨੈਸ਼ਨਲ ਕਮਿਊਨਿਟੀ ਚਾਹੁੰਦੀ ਹੈ ਵੀ ਅਸੀਂ ਇਨਕਲੂਸਿਵ ਗਵਰਨਮੈਂਟ ਬਣਾਈਏ। our current cabinet fulfills that requirement ਕਿ ਜਿਹੜੀ ਸਾਡੀ ਹੈ ਅਸੀਂ ਆਲਰੇਡੀ ਫੁਲਫਿਲ ਕਰਦੇ ਹਾਂ। We have representatives from all ethnicities, ਅੱਡ ethnicities ਦੇ ਨੁਮਾਇੰਦੇ ਸਾਡੇ ਕੋਲ ਨੇ। ਫਿਰ ਜਿਹੜੀ ਗੱਲ ਉਹਨਾਂ ਨੇ ਕਹੀ reforms that the international community wants us to take, we want to work toward them peacefully, not through pressure tactics। ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਦੀ ਸਾਡੇ ਤੋਂ ਤਵੱਕੋ ਹੈ ਕਿ ਤੁਸੀਂ ਸੁਧਾਰ ਕਰੋ ਅਸੀਂ ਗੱਲਬਾਤ ਰਾਹੀਂ ਕਰ ਸਕਦੇ ਹਾਂ। ਅਸੀਂ ਕਿਸੇ ਦੇ ਦਬਾਅ ਥੱਲੇ ਜਾਂ ਸਿਰ ਦੇ ਉੱਤੇ ਤੁਸੀਂ ਧੌਣ ਤੇ ਗੋਡਾ ਜਿਹਨੂੰ ਰੱਖਣਾ ਕਹਿੰਦੇ ਨੇ ਧੌਣ ਤੇ ਗੋਡਾ ਅਸੀਂ ਨਹੀਂ ਰਖਾਣਾ। ਐਜ਼ ਫਾਰ ਇੰਟਰਨੈਸ਼ਨਲ ਰੈਕਗਨੀਸ਼ਨ ਵੀ ਆਰ ਬੀਇੰਗ ਰੈਕਗਨਾਈਜ਼ਡ ਐਜ਼ ਦਾ ਡੀ ਫੈਕਟੋ ਗਵਰਨਮੈਂਟ। ਆਲਰੇਡੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਡੀ ਫੈਕਟੋ ਤੁਸੀਂ ਰੈਕਗਨਾਈਜ਼ ਕੀਤਾ ਹੈ। ਐਮਬੈਸੀਜ਼ ਆਰ ਓਪਨ ਇਨਸਾਈਡ ਆਵਰ ਕੰਟਰੀ ਐਂਡ ਵੀ ਹੈਵ ਰਿਪਰੈਜ਼ੈਂਟੇਟਿਵ ਇਨ ਫੋਰਨ ਕੰਟਰੀਜ਼। ਉਹਨਾਂ ਨੇ ਕਿਹਾ ਜੀ ਸਾਡੇ ਨੁਮਾਇੰਦੇ ਦੂਸਰੇ ਮੁਲਕਾਂ 'ਚ ਨੇ ਤੁਹਾਡੇ ਇੱਥੇ ਨੇ। ਸੋ ਕੁੱਲ ਮਿਲਾ ਕੇ ਇਹ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੁਣ ਬਾਕੀ ਗੱਲਾਂ ਤੁਸੀਂ ਕਰ ਰਹੇ ਹੋ ਪਰ ਜਿਹੜੀ ਐਕਸਟਰਨਲ ਏਡ ਸੀ ਏਡ ਹੈਜ਼ ਬੀਨ ਕੱਟ ਬਾਈ ਇੰਟਰਨੈਸ਼ਨਲ ਹਿਊਮਨ ਰਾਈਟਸ ਚੈਂਪੀਅਨਸ ਹੀ ਕੰਪਲੇਂਟ ਕਿ ਵੀ ਆ ਤੁਸੀਂ ਬਣੇ ਤਾਂ ਹੋਏ ਹੋ ਚੈਂਪੀਅਨ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਪਰ ਤੁਸੀਂ ਏਡ ਜਿਹੜੀ ਹੈ ਉਹਨੂੰ ਕੱਟ ਕੀਤਾ ਹੋਇਆ। ਸੋ ਇਹ ਤਾਲਿਬਾਨ ਸਟਾਈਲ ਜਾਂ ਅਫਗਾਨ ਸਟਾਈਲ ਇਹ ਹੀ ਹੈ ਕਿ ਭਾਈ ਜੇ ਤੁਸੀਂ ਧੌਣ ਤੇ ਗੋਡਾ ਰੱਖ ਕੇ ਕੁਝ ਮਨਵਾਉਣਾ ਤੇ ਫਿਰ ਤਾਂ ਭੁੱਲ ਜਾਓ ਕਿ ਵੀ ਅਸੀਂ ਤੁਹਾਡੇ ਦਬਾਅ ਥੱਲੇ ਆਵਾਂਗੇ। ਹਾਂ ਜਿਹੜੀ ਕੋਈ ਗੱਲਬਾਤ ਦੇ ਰਾਹੀਂ ਮਸਲੇ ਹੱਲ ਕੀਤੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਪਾਕਿਸਤਾਨ ਦਾ ਇਹ ਇੱਕ ਸਮਾਰਟ ਔਰ ਹਿਊਮੈਨਿਟੇਰੀਅਨ ਐਂਗਲ ਤੋਂ ਵੀ ਔਰ ਉਹਨਾਂ ਨੇ ਐਡਰੈਸ ਹੀ ਅਫਗਾਨ ਬ੍ਰਦਰਸ ਕਰਕੇ ਕਿਹਾ ਕਿ ਭਾਈ ਅਸੀਂ ਇਸ ਦੀ ਖਾਤਰ ਈਵਨ ਕੌੜਾ ਘੁੱਟ ਵੀ ਭਰ ਲਾਂਗੇ ਇੰਡੀਆ ਦੀ ਵੀਟ ਅਸੀਂ ਲੰਘ ਲੈਣ ਦਿਆਂਗੇ ਆਪਣੇ ਟੈਰੀਟਰੀ ਦੇ ਵਿੱਚੋਂ। ਹੁਣ ਦੇਖਣਾ ਇਹ ਹੈ ਕਿ ਇੰਡੀਆ ਕਿੰਨੇ ਕੁ ਟਰਾਲੇ ਲੱਦ ਕੇ ਵੀਟ ਦੇ ਤੇ ਦੂਜੇ ਕਰਦਾ ਤੇ ਜਾਂ ਜਿਵੇਂ ਬੀਬੀ ਨੇ ਕਿਹਾ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਕਿ ਭਾਈ ਇਹ ਸਿਰਫ ਫੋਕੀਆਂ ਗੱਲਾਂ ਕਰਨ ਵਾਲੇ ਨੇ ਇਹਨਾਂ ਨੇ ਸਾਨੂੰ ਬਿਟਰੇ ਕੀਤਾ ਮੁਸੀਬਤ ਦੀ ਘੜੀ 'ਚ ਛੱਡਿਆ। ਇਹਨਾਂ ਨੇ ਤਾਂ ਤਾਜਿਕਸਤਾਨ ਉਜ਼ਬੇਕਿਸਤਾਨ ਵਾਂਗੂ ਈਵਨ ਡਿਪਲੋਮੈਟਸ ਨੂੰ ਵੀ ਨਹੀਂ ਆਉਣ ਦਿੱਤਾ। ਇਹ ਕਿਉਂ ਜੇ ਦੋਸਤ ਨੇ ਉਹਨੇ ਕਿਹਾ ਵੀ ਅਸੀਂ ਕਦੇ ਭੁੱਲਾਂਗੇ ਨਹੀਂ ਜੋ ਸਲੂਕ ਭਾਰਤ ਨੇ ਸਾਡੇ ਨਾਲ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।